ਅੱਛਾ ਕਿਧਰੇ ਨਾ ਸ਼ਾਮਾਂ ਦਾ ਵੇਲਾ ਹੋਵੇ ਤੇ ਬੱਦਲ ਹੋਵੇ ਗੱਜਦਾ ਤੇ ਬਾਹਰ ਨਾ ਬੂਹੇ ਤੋਂ ਕਿਣਮਿਣ ਕਿਣਮਿਣ ਸ਼ੁਰੂ ਹੋ ਗਈ ਤੇ ਅੰਦਰ ਕਿਧਰੇ ਇੱਕ 70-80 ਸਾਲ ਦਾ ਬਾਬਾ ਤੇ ਇੱਕ ਉਹਦਾ ਪੁੱਤਰ ਪਿਆ ਸੀ। ਤੇ ਉਹ ਬਾਬਾ ਜੀ ਨੇ ਪੁੱਛਿਆ ਆਪਣੇ ਪੁੱਤਰ ਨੂੰ ਕਿ ਪੁੱਤਰ ਬਾਹਰ ਕੀ ਹੋ ਗਿਆ। ਉਹ ਕਹਿੰਦਾ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ। ਕਹਿੰਦਾ ਇਹ ਮੀਂਹ ਚੰਗਾ ਹੁੰਦਾ ਕਿ ਮਾੜਾ। ਉਹ ਕਹਿੰਦਾ ਜੀ ਚੰਗਾ। ਥੋੜਾ ਜਿਹਾ ਵੇਲਾ ਗੁਜ਼ਰਿਆ, ਬਾਪੂ ਨੇ ਫਿਰ ਪੁੱਛਿਆ ਕਿ ਪੁੱਤਰ ਬਾਹਰ ਕੀ ਹੋਣ ਡਿਆ ਪਿਆ। ਉਹਨੇ ਕਿਹਾ ਜੀ ਬਾਹਰ ਮੀਂਹ ਪੈਂਦਾ। ਕਹਿੰਦਾ ਇਹ ਚੰਗਾ ਹੁੰਦਾ ਕਿ ਮਾੜਾ। ਕਹਿੰਦਾ ਜੀ ਚੰਗਾ। ਫਿਰ ਟਾਈਮ ਗੁਜ਼ਰਿਆ 10-15 ਮਿੰਟਾਂ ਤੋਂ ਬਾਅਦ ਫਿਰ ਉਹਨੇ ਪੁੱਛਿਆ ਕਿ ਬਾਹਰ ਕੀ ਹੁੰਦਾ। ਉਹਨੇ ਕਿਹਾ ਜੀ ਮੀਂਹ ਪੈਂਦਾ। ਤੇ ਉਹ ਕਹਿੰਦਾ ਚੰਗਾ ਹੁੰਦਾ ਕਿ ਮਾੜਾ। ਉਹਨੇ ਕਿਹਾ ਬਾਪੂ ਚੁੱਪ ਕਰਕੇ ਬਹਿ ਜਾ, ਚੰਗਾ ਹੁੰਦਾ ਜਾਂ ਮਾੜਾ ਹੁੰਦਾ ਤੂੰ ਕੀ ਟਰ ਲਾਈ ਹੋਈ ਹੈ। ਹਾਏ। ਤੇ ਉਹ ਬਾਪੂ ਨੇ ਅੱਗੋਂ ਠੰਡਾ ਹੋਕਾ ਭਰਿਆ ਤੇ ਕਹਿਣ ਲੱਗਿਆ ਕਿ ਪੁੱਤਰ ਜਦੋਂ ਤੂੰ ਨਿੱਕਾ ਜਿਹਾ ਸੀ ਨਾ ਤੇ ਤੈਨੂੰ ਜੋ ਪਹਿਲੀ ਵਾਰੀ ਜਦੋਂ ਤੂੰ ਚਿੜੀ ਵੇਖੀ ਤੂੰ ਮੈਨੂੰ ਕਿਹਾ ਕਿ ਬਾਪੂ ਇਹ ਕੀ ਆ। ਮੈਂ ਤੈਨੂੰ ਦੱਸਿਆ ਇਹ ਚਿੜੀ ਆ। ਤੂੰ ਇੱਕ ਦਿਹਾੜੀ ਦੇ ਵਿੱਚ ਨਾ 100 ਵਾਰੀ ਮੈਨੂੰ ਪੁੱਛਿਆ ਕਿ ਇਹ ਕੀ ਆ ਤੇ ਮੈਂ ਤੈਨੂੰ ਹਰ ਵਾਰੀ ਹੱਸ ਕੇ ਜਵਾਬ ਦਿੱਤਾ ਕਿ ਇਹ ਚਿੜੀ ਆ। ਤੇ ਅੱਜ ਮੈਂ 3 ਵਾਰੀ ਤੈਨੂੰ ਪੁੱਛਿਆ ਤੇ ਤੂੰ ਅੱਗੋਂ ਔਖਾ ਹੋ ਗਿਆ। ਅੱਜ ਦੀ ਸਾਡੀ ਵੀਡੀਓ ਜਿਹੜੀ ਆ ਇਹ ਬਾਪੂ ਤੇ ਪੁੱਤਰ ਦੀ ਜਿਹੜੀ ਸੋਚ ਆ ਨਾ ਉਹਦੇ ਵਿੱਚ ਜਿਹੜਾ ਫਰਕ ਆ ਉਹਦੇ ਬਾਰੇ ਵਿੱਚ ਆ। ਤੇ ਉਸ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਮਤਲਬ ਕਿ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਵੱਲੋਂ ਜੀ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ। ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਰੱਖੇ। ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਸਾਰਿਆਂ ਨੂੰ ਖੁਸ਼ ਆਮਦੀਦ, ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਕਹਿੰਦੇ ਆ ਵੀ ਸੋਨੇ ਨੂੰ ਨਹੀਂ ਪਿੱਤਰ ਰਲਦੇ, ਸੁਰਮੇ ਨੂੰ ਨਹੀਂ ਕੋਲੇ। ਇਹ ਗੱਲ ਨਾ ਬੜੀ ਸੱਚੀ ਆ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਜੀ ਪੰਜਾਬੀ ਦਾ 2-3 ਦਿਨ ਪਹਿਲੇ ਇੱਕ ਬਹੁਤ ਵੱਡਾ ਨੁਕਸਾਨ ਹੋਇਆ। ਪੰਜਾਬੀ ਸ਼ਾਇਰ ਲਹਿੰਦੇ ਪੰਜਾਬ ਦੇ ਤਜਮਲ ਕਲੀਮ ਸਾਹਿਬ ਇਹ ਦੁਨੀਆ ਫਾਨੀ ਤੋਂ ਰੁਖਸਤ ਹੋ ਗਏ। ਅੱਲਾਹ ਪਾਕ ਉਹਨਾਂ ਦੀ ਜੀ ਮਗਫਰਤ ਫਰਮਾਏ। ਇਹ ਬਹੁਤ ਵੱਡਾ ਨੁਕਸਾਨ ਆ। ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਵੀ ਸੋਨੇ ਨੂੰ ਨਹੀਂ ਪਿੱਤਰ ਰਲਦੇ, ਕਿਉਂ ਜੀ ਰਾਣਾ ਸਾਹਿਬ, ਤੇ ਸੁਰਮੇ ਨੂੰ ਨਹੀਂ ਕੋਲੇ। ਇਹ ਬਾਕੀ ਤਜਮਲ ਕਲੀਮ ਦਾ ਅਹਿਦ ਆ ਜਿਹੜਾ ਕਹਿੰਦੇ ਨਾ ਵੀ ਅਸੀਂ ਫਲਾਣ ਦੇ ਅਹਿਦ ਚ ਜੀ ਰਹੇ ਹਾਂ। ਇਹ ਜਿਹੜਾ ਇਹ ਤਜਮਲ ਕਲੀਮ ਦਾ ਅਹਿਦ ਸੀ, ਤਜਮਲ ਕਲੀਮ ਦਾ ਅਹਿਦ ਸੀ। ਤੇ ਮੈਨੂੰ ਯਾਦ ਆਉਂਦਾ ਕਿ ਉਹਨਾਂ ਨੇ ਦੂਸਰੀ ਪੰਜਾਬੀ ਕਾਨਫਰੰਸ ਚ ਜਦੋਂ ਬਹੁਤ ਬਿਮਾਰੀ ਚ ਵੀਲ ਚੇਅਰ ਤੇ ਆਏ ਤੇ ਉੱਥੇ ਵੀ ਤੂੰ ਦਿਨ ਤਾਂ ਗਿਣ ਮੈਂ ਮਰ ਜਾਣਾ, ਤੂੰ ਦਿਨ ਤਾਂ ਗਿਣ ਮੈਂ ਮਰ ਜਾਣਾ, ਹਾਏ ਹਾਏ। ਤੇ ਉਹ ਕਿਸ ਯਾਨੀ ਕਿ ਉਸ ਹਾਲਤ ਚ ਜਿਹੜਾ ਮਰਦੇ ਉਹ ਨੇ ਡਰੇ ਨੇ ਜਿਹੜੇ, ਡਰੇ ਨੇ। ਮੈਂ ਕਹਿੰਦਾ ਵੀ ਇੱਕ ਇੱਕ ਲਫ਼ਜ਼ ਦੇ ਵਿੱਚ ਨਾ ਜੀ ਮੈਂ ਵਿਹੜੇ ਨੂੰ ਵਿਹੜਾ ਮੈਨੂੰ ਵੇਖੇ, ਮੈਂ ਵਿਹੜੇ ਨੂੰ ਵਿਹੜਾ ਮੈਨੂੰ ਵੇਖੇ। ਅਸੀਂ ਨਾ ਸ਼ਾਇਰੀ ਦੇ ਮੈਨੂੰ ਵੀ ਅੱਡੇ ਸ਼ੇਰ ਯਾਦ ਕੋਈ ਨਹੀਂ ਹੁੰਦੇ ਤੇ ਰਾਣਾ ਸਾਹਿਬ ਨੂੰ ਵੀ ਨਹੀਂ ਹੁੰਦੇ। ਜੇ ਸਾਨੂੰ ਕਿਧਰੇ ਯਾਦ ਹੁੰਦੇ ਨਾ ਤੇ ਅਸੀਂ ਅੱਜ ਤੁਹਾਨੂੰ ਸੁਣਾਉਂਦੇ ਤੇ ਤੁਹਾਨੂੰ ਨਾ 10-15 ਮਿੰਟ ਸ਼ੇਰ ਹੀ ਸੁਣਾਉਂਦੇ ਰਹਿੰਦੇ ਵੀ ਉਂਝ ਪੜ੍ਹੇ ਹੋਏ ਆ ਉਹਨਾਂ ਦੇ। ਤੇ ਅਫਸੋਸ ਦੀ ਗੱਲ ਇਹ ਹੁੰਦੀ ਆ ਕਿ ਨਾ ਸਾਡੇ ਜਿੰਨੇ ਵੀ ਲੈਜੈਂਡ ਆ ਨਾ, ਜਿਹੜਾ ਸਾਡਾ ਸਰਮਾਇਆ ਨਾ, ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜੀ ਇੱਜ਼ਤ ਮਿਲਦੀ ਆ ਨਾ ਉਹ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਨਹੀਂ ਮਿਲਦੀ। ਹੁਣ ਤੁਸੀਂ ਫੇਸਬੁੱਕ ਦੇਖੋ, ਭਰੀ ਪਈ ਆ, ਟਿਕਟੋਕ ਭਰੀ ਪਈ ਆ, YouTube ਭਰਿਆ ਪਿਆ। ਬਹਰਹਾਲ ਜੀ ਅੱਲਾਹ ਪਾਕ ਉਹਨਾਂ ਨੂੰ ਜਨਾਬ ਜੀ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਅਤਾ ਫਰਮਾਵੇ। ਗਲਤੀਆਂ ਕਤਾਈਆਂ ਹਰ ਇਨਸਾਨ ਤੋਂ ਹੁੰਦੀਆਂ। ਦੁਆ ਕਰਿਓ ਵੀ ਅੱਲਾਹ ਪਾਕ ਉਹਨਾਂ ਨੂੰ ਕਰਵਟ ਨਾ ਜੰਨਤ ਨਸੀਬ ਕਰੇ। ਪਿਛਲੇ ਸਾਲ ਨਾ ਬਹੁਤ ਜ਼ਿਆਦਾ ਬਿਮਾਰ ਸੀ ਤੇ ਨਾਸਰ ਢਿੱਲੋਂ ਤੇ ਅੰਜਮ ਤੇ ਮੈਂ ਤੇ ਅਸੀਂ ਗਏ ਉੱਥੇ ਚੋਨੀਆਂ ਉਹਨਾਂ ਦਾ ਘਰ ਦੇਖਿਆ, ਛੋਟਾ ਜਿਹਾ ਘਰ ਵਿੱਚ। ਤੇ ਬੜਾ ਯਾਨੀ ਕਿ ਵੀ ਇੱਕ ਛੋਟੇ ਜਿਹੇ ਸ਼ਹਿਰ ਚੋਂ ਇੰਨੀ ਵੱਡੀ ਕਦਵਰ ਸ਼ਖਸੀਅਤ ਜਿਹੜੀ ਹੈ ਨਾ, ਜਿਹਦਾ ਕਿ ਵੀ ਪੰਜਾਬੀ ਜਿੱਥੇ ਜਿੱਥੇ ਬੋਲੀ ਜਾਂਦੀ, ਇੰਡੀਆ ਪਾਕਿਸਤਾਨ ਤੋਂ ਇਲਾਵਾ ਕੈਨੇਡਾ ਅਮਰੀਕਾ ਹਰ ਜਿੱਥੇ ਵੀ ਪੰਜਾਬੀ ਕੋਈ ਸਮਝਣ ਵਾਲਾ ਹੈ ਉਹ ਯਾਨੀ ਕਿ ਤਜਮਲ ਕਲੀਮ ਦਾ ਨਸ਼ਰਦਾਈ। ਯਾਰ ਉਹਨਾਂ ਨੇ ਇੱਕ ਗੱਲ ਕੀਤੀ ਮੈਨੂੰ ਇੱਕ ਇੰਟਰਵਿਊ 'ਚ, ਉਹਨਾਂ ਨੇ ਕਿਹਾ ਜੀ ਤੁਹਾਨੂੰ ਕਿਆ ਰਿਸਪੌਂਸ ਜਿਹੜਾ ਵਾ ਨਾ ਇੱਜ਼ਤ ਜੀ। ਉਹਨੇ ਕਿਹਾ ਵੀ ਮੈਨੂੰ ਨਾ ਚੜ੍ਹਦੇ ਪੰਜਾਬ 'ਚੋਂ ਜਿਹੜਾ ਨਾ ਬਹੁਤ ਜ਼ਿਆਦਾ ਇੱਜ਼ਤ
ਵੀ ਮੈਨੂੰ ਪਾਕਿਸਤਾਨ ਤੋਂ ਜ਼ਿਆਦਾ ਜਿਹੜਾ ਵਾ ਨਾ ਤੇ ਉੱਥੋਂ ਬਹੁਤ ਜ਼ਿਆਦਾ ਜਿਹੜੀ ਹੈ ਨਾ ਇੱਜ਼ਤ ਮਿਲੀ। ਤੇ ਉਹ ਫਿਰ ਉਹਨਾਂ ਦਾ ਫਿਰ 5 ਕਿਤਾਬਾਂ ਉਹਨਾਂ ਨੇ ਨਾ ਲਿਖੀਆਂ। ਫਿਰ ਇੱਕ ਗਜ਼ਲ ਤੇ ਨਾ ਆਮ ਤੌਰ ਤੇ ਸਾਡੀ ਜਿਹੜੀ ਪੰਜਾਬੀ ਦੀ ਸ਼ਾਇਰੀ ਹੈ ਨਾ ਉਹ ਹੈ ਸੀ ਕਿੱਸਿਆਂ ਵਾਲੀ, ਯਾਨੀ ਕਿ ਮੁਹੱਬਤ ਦੀ ਦਾਸਤਾਨਾਂ ਵਾਲੀ ਹੈ। ਤੇ ਉਹਦੇ ਵਿੱਚ ਗੱਲ ਹੋ ਜਾਂਦੀ ਸੀ, ਲੇਕਿਨ ਉਹਨਾਂ ਨੇ ਪਿਓਰਲੀ ਯਾਨੀ ਕਿ ਜਿਹੜਾ ਮਜ਼ਦੂਰ ਦੀ, ਕਿਸਾਨ ਦੀ ਤੇ ਇਸ ਦੌਰ ਦਾ ਯਾਨੀ ਕਿ ਜਿਹੜਾ ਵਾ ਨਾ ਹਾਂ ਉਹ ਯਾਨੀ ਕਿ ਜਿਸ ਤਰ੍ਹਾਂ ਫੈਜ਼, ਹਬੀਬ, ਜਾਲਬ ਤੇ ਗਾਲਬ ਹੈ ਤੇ ਉਹ ਇਸ ਤਰ੍ਹਾਂ ਦਾ ਹੀ ਯਾਨੀ ਕਿ ਰੰਗ ਜਿਹੜਾ ਵਾ ਨਾ ਉਹਨਾਂ ਦਾ ਹੈ ਸੀ। ਤੇ ਬਹੁਤ ਸ਼ਾਨਦਾਰ ਉਹਨਾਂ ਨੇ ਨਾ ਗੱਲਾਂ ਕੀਤੀਆਂ। ਔਰ ਉਹ ਇੱਕ ਸ਼ੇਰ ਜਿਹੜਾ ਨਾ ਜਦੋਂ ਦਾ ਮੈਨੂੰ ਕਿਉਂਕਿ ਵਜ਼ਨ ਨਾ ਖਰਾਬ ਹੋ ਜਾਏ, ਲੇਕਿਨ ਉਹਦਾ ਮਫਹੂਮ ਇਹ ਆ ਕਿ ਵੀ ਜਿਹੜੀ ਸੜਕ ਤੇ ਲਾਲੀ ਹੈ ਨਾ ਵੀ ਪਤਾ ਨਹੀਂ ਇਹ ਪਾਨ ਕੱਥੇ ਦੀ ਆ ਜਾਂ ਕਿ ਕਿਸੇ ਮਜ਼ਦੂਰ ਦੀ ਆ ਹੈ, ਯਾਨੀ ਕਿ ਇੰਨੀ ਯਾਨੀ ਕਿ ਗੱਲ ਉਹ ਪੂਰੀ ਕਰ ਗਏ। ਤੇ ਜਿਸ ਤਰ੍ਹਾਂ ਉਹਨਾਂ ਨੇ ਨਾ ਤੇ ਫਿਰ ਪੂਰਾ ਨੌਜਵਾਨ, ਮੈਂ ਨਹੀਂ ਸਮਝਦਾ ਕਿ ਕੋਈ ਨੌਜਵਾਨ ਐਸਾ ਵਾ ਕਿ ਜਿਹੜਾ ਕੋਈ ਸ਼ੇਰ ਤੋਂ ਦਿਲਚਸਪੀ ਰੱਖਦਾ ਹੋਵੇ ਪੰਜਾਬੀ ਦਾ ਤੇ ਉਹ ਤਜੱਮਲ ਕਲੀਮ ਨੂੰ ਨਾ ਉਹਨੇ ਨਾ ਸੁਣਿਆ ਹੋਵੇ। ਯਾਨੀ ਕਿ ਹਾਲਾਂਕਿ ਨਾਮ ਤਾਂ ਉਹਨਾਂ ਦਾ ਤਜੱਮਲ ਸੀ, ਲੇਕਿਨ ਉਹਨਾਂ ਦੇ ਫਿਰ ਜਦੋਂ ਕਲੀਮ ਤਖੱਲਸ ਰੱਖਿਆ ਤਾਂ ਫਿਰ ਬਸ ਫਿਰ ਤਜੱਮਲ ਕਲੀਮ ਹੀ ਯਾਨੀ ਕਿ ਤਜੱਮਲ ਬੋਲਣ ਵਾਲਾ ਹੀ ਹੋ ਗਿਆ ਹੈ। ਤੇ ਐਸੀ ਆਖਰੀ ਉਮਰੇ ਉਹਨਾਂ ਦੀ ਉਹੀ ਗਨ ਗਰਜ, ਉਹੀ ਯਾਨੀ ਕਿ ਜਿਹੜਾ ਦਬਦਬਾ, ਅਸਲ 'ਚ ਸੱਚਾ ਬੰਦਾ ਜਿਹੜਾ ਹੁੰਦਾ ਨਾ ਉਹਦੀ ਆਨ ਸ਼ਾਨ ਉਹਦੀ ਨਾ ਯਾਨੀ ਕਿ ਵੱਖਰੀ ਹੁੰਦੀ। ਅੱਛਾ ਜੀ, ਮੈਂ ਸ਼ੁਰੂ ਦੇ ਵਿੱਚ ਇੱਕ ਛੋਟਾ ਜਿਹਾ ਦਰਦਨਾਕ ਇੱਕ ਕਿੱਸਾ ਤੁਹਾਡੇ ਕੰਨਾਂ ਤਾਈਂ ਪਹੁੰਚਾਇਆ। ਰਾਣਾ ਸਾਹਿਬ, ਬੜੇ ਦੁੱਖ ਤੇ ਤਕਲੀਫ ਨਾਲ ਅੱਜ ਇੱਕ ਗੱਲ ਕਰਨ ਲੱਗਾ ਵੀ ਮੈਨੂੰ ਇੱਕ ਬਾਪੂ ਮੇਰੇ ਕੋਲ ਪਹੁੰਚਿਆ। ਇਹ ਅੱਜ ਕੱਲ ਦੀ ਗੱਲ ਹੈਗੀ ਆ, ਨਾਮ ਲੈਣਾ ਬੰਦਾ ਚੰਗਾ ਨਹੀਂ ਹੈ ਤੇ ਪਰ ਹਾਲਾਤ 70 ਤੋਂ 80% ਨਾ ਜੀ ਉਦਾਂ ਦੇ ਹੀ। ਉਹ ਕਹਿੰਦੇ ਆ ਕਿ ਟਕੇ ਢੋਲ ਸੁਹਾਨੇ ਹੈ ਵੀ ਉਹਨੇ ਮੈਨੂੰ ਕਿਹਾ ਕਿ ਗੱਲ ਇਹ ਹੈਗੀ ਆ ਵੀ ਮੈਂ ਯਾਰ ਨਾ ਮੇਰੀ ਇੱਕ ਵੀਡੀਓ ਬਣਾ। ਮੈਂ ਉਹਨੂੰ ਕਿਹਾ ਜੀ ਹੁਕਮ ਕਰੋ, ਕੀ ਵੀਡੀਓ ਬਣਾਣੀ ਆ, ਅਸੀਂ ਤਾਂ ਬਜ਼ੁਰਗ ਲੱਭਦੇ ਆ ਕੋਈ ਸਾਡੇ ਨਾਲ ਬਹਿ ਕੇ ਗੱਲਬਾਤ ਕਰੇ। ਲੇਕਿਨ ਜਿਹੜੀ ਉਹਨਾਂ ਨੇ ਗੱਲ ਕੀਤੀ, ਮੈਂ ਉਹਨੂੰ ਕਿਹਾ ਮੈਂ ਇਹ ਵੀਡੀਓ ਨਹੀਂ ਬਣਾ ਸਕਦਾ, ਮੈਂ ਗੱਲ ਕਰ ਸਕਦਾ। ਉਹਨੇ ਕਿਹਾ ਮੇਰਾ ਜਿਹੜਾ ਪੁੱਤਰ ਆ ਨਾ ਉਹ ਮੈਨੂੰ ਵੀ ਹੁਣ ਮੈਂ ਕਿੱਦਾਂ ਮੇਰੇ ਅੰਦਰੋਂ ਉਹ ਅਲਫਾਜ਼ ਰਾਣਾ ਸਾਹਿਬ ਮੈਂ ਕੱਢ ਨਹੀਂ ਸਕਦਾ ਵੀ ਜਿੱਦਾਂ ਉਹਨੇ ਕਿਹਾ ਮੈਨੂੰ ਕਿ ਯਾਰ ਮੇਰਾ ਪੁੱਤਰ ਮੈਨੂੰ ਦਵਾਈ ਵੀ ਨਹੀਂ ਦਵਾਉਂਦਾ। ਪੁੱਤਰ ਨਹੀਂ, ਮੇਰੇ ਪੁੱਤਰ ਵੀ ਮੈਂ ਖੰਗਦਾ ਗੁੱਸਾ ਕਰਦੇ ਆ, ਜੇ ਮੈਂ ਥੁੱਕ ਸਿੱਟਾਂ ਕਾਵੜ ਕਰਦੇ ਆ, ਕਹਿੰਦੇ ਆ ਵੀ ਤੂੰ ਕੀ ਇਹ ਆ ਦੇਖ ਕੇ ਜਗ੍ਹਾ ਜਿਹੜਾ ਤੂੰ ਕੀ ਕੀਤਾ ਹੈ। ਕੋਈ ਪ੍ਰਾਹੁਣਾ ਆ ਜਾਵੇ ਕਹਿੰਦੇ ਆ ਵੀ ਤੂੰ ਬਾਪੂ ਬਾਹਰ ਚਲ ਜਾ, ਤੂੰ ਸਾਈਡ ਤੇ ਮੰਜੀ ਡਾਲਾ। ਉਸ ਟਾਈਮ ਨਾ ਮੇਰੇ ਕਲੇਜੇ ਨੂੰ ਨਾ ਜੀ ਰੁੱਗ ਪੈ ਗਿਆ। ਮੈਨੂੰ ਉਹ ਗੱਲ ਪਹਿਲਾਂ ਤਾਂ ਮੈਂ ਉਹ ਗੱਲਾਂ ਤਰ੍ਹਾਂ ਹੀ ਇੱਕ ਗੱਲ ਸਮਝਦਾ ਸੀਗਾ ਵੀ ਕਹਿੰਦੇ ਆ ਵੀ ਮਾਂ ਪੇ ਜਿਹੜੇ ਆ 6 ਪੁੱਤਰਾਂ ਨੂੰ ਪਾਲ ਸਕਦੇ ਆ ਤੇ ਪਰ ਨਾ 6 ਪੁੱਤਰ ਰਲ ਕੇ ਨਾ ਮਾਂ ਪੇ ਨੂੰ ਨਹੀਂ ਪਾਲ ਸਕਦੇ। ਤੁਸੀਂ ਇਹ ਦੇਖੋ, ਗੌਰ ਕਰਿਓ ਇਸ ਗੱਲ ਦੇ ਉੱਤੇ ਵੀ ਅਸੀਂ ਜਦੋਂ ਬਚਪਨ ਹੁੰਦਾ ਸਾਡਾ, ਸਾਨੂੰ ਕਿਸੇ ਸ਼ੈ ਦੀ ਸੁਰਤ ਨਹੀਂ ਹੁੰਦੀ, ਅਸੀਂ ਕਿੰਨੀ ਵਾਰੀ ਪੋਟੀ ਕਰਦੇ ਦਿਹਾੜੀ ਦੇ ਵਿੱਚ ਤੇ ਮਾਂ ਜਿਹੜੀ ਆ ਉਹ ਕਰਦੀ। ਤੇ ਅਸੀਂ ਜਦੋਂ ਸਾਡੇ ਮਾਂ ਪੇ 70-80 ਸਾਲ ਦੀ ਉਮਰ ਵਿੱਚ ਚਲੇ ਜਾਂਦੇ ਆ, ਕਹਿੰਦੇ ਆ ਵੀ ਬਚਪਨ ਜਿਹੜਾ ਨਾ ਜੀ ਲੌਟ ਕੇ ਦੁਬਾਰਾ ਆ ਜਾਂਦਾ 70 ਸਾਲ ਤੋਂ ਬਾਅਦ। ਤੇ ਨਿਆਣਿਆਂ ਜਿੱਦਾਂ ਨਿਆਣਿਆਂ ਨੂੰ ਉਹ ਆਂਦਾ ਹੀ ਤਾਂ ਆ ਤੁਹਾਡਾ ਇਮਤਿਹਾਨ ਲੈਣ ਵਾਸਤੇ ਰਾਣਾ ਸਾਹਿਬ, ਵੀ ਉਹ ਇਮਤਿਹਾਨ ਹੁੰਦਾ ਵੀ ਇਹਨਾਂ ਨੇ ਤੇਰੇ ਨਾਲ ਆਹ ਕੀਤਾ ਆ, ਤੂੰ ਇਹਨਾਂ ਨਾਲ ਹੁਣ ਇਹ ਕਰ, ਇਹਨਾਂ ਦੀ ਪੋਟੀਆਂ ਧੋ ਹੈ, ਇਹਨਾਂ ਦੇ ਖੰਗੂਰੇ ਚੱਲ। ਆਪਣੀ ਤਾਂ ਨਲੀ ਸੁੱਕਦੀ ਨਹੀਂ ਆ, ਜਦੋਂ ਪੂੰਝ ਕੇ ਉਹ ਆਪਣੇ ਲੜਾਂ ਨਾਲ ਪੂੰਝਦੇ ਆ, ਆਪਣੇ ਹੱਥਾਂ ਨਾਲ ਪੂੰਝਦੇ ਆ। ਅਸੀਂ ਜਨਾਬ ਜੀ ਮੈਂ ਰਾਣਾ ਸਾਹਿਬ ਕੀ ਕਹਾਂ, ਮੇਰੇ ਕੋਲ ਤਾਂ ਉਹ ਅਲਫਾਜ਼ ਨਹੀਂ ਹੈ। ਤੇ ਮੈਂ ਦੂਜੇ ਪਾਸੇ ਵੀ ਇੱਕ ਗੱਲ ਕਰੂੰਗਾ, ਮੈਂ ਉਹ ਵੀ ਦੇਖਿਆ ਵੀ ਮਾਂ ਪਿਓ ਖੰਗਦੇ ਆ ਤੇ ਅੱਗੇ ਹੱਥ ਕਰਦੇ। ਮੈਂ ਉਹੀ ਗੱਲ ਕਰ ਰਿਹਾ ਕਿ ਨਾ ਐਸੇ ਵੀ ਜਿਹੜੇ ਆ ਨਾ। ਵਾਲੇਕੁਮ ਸਲਾਮ।
ਗੱਲ ਕਰਨੇ ਵਾਲੇ ਨਾ ਜਿਹੜਾ ਵਾ ਚੀਜ਼ਾਂ ਦੇ, ਇਹ ਜਿਹੜੀ ਤੁਸੀਂ ਗੱਲ ਸੁਣਾਈ ਨਾ ਵੀ ਉਸ ਤਰ੍ਹਾਂ ਪੁੱਛਿਆ, ਆਖਰੀ ਉਮਰੇ ਨਾ ਯਾਦਦਾਸ਼ਤ ਨਾ ਜਿਹੜੀ ਆ ਨਾ ਘੱਟ ਹੋ ਜਾਂਦੀ ਆ। ਹਾਂਜੀ ਹੈ ਤੇ ਉਹ ਇਸ ਤਰ੍ਹਾਂ ਹੀ ਆ ਜਿਹੜੀ ਗੱਲ ਸੀ ਨਾ ਬਾਰਿਸ਼ ਵਾਲੀ। ਮੈਂ ਬੈਠਾ ਤੇ ਮੇਰੇ ਇੱਕ ਅਜ਼ੀਜ਼ ਹੀ ਹੈ ਮਿਲਣੇ ਵਾਲੇ, ਤੇ ਉਹਨਾਂ ਦੀ ਵਾਲਦਾ 80 ਕੁ ਸਾਲ ਤੋਂ ਉੱਪਰ ਸੀ, ਕੋਈ 90 ਕੁ ਦੇ ਗੇੜੇ 'ਚ, ਤੇ ਉਹ ਨਾ ਪੁੱਛਦੇ ਵੀ ਇਹ ਬਾਰਿਸ਼ ਕਿਹੜੀ ਫਸਲਾਂ ਲਈ ਨਾ ਫਾਇਦੇਮੰਦ ਆ। ਮੈਂ ਉਹਨੂੰ ਦੱਸਿਆ, ਜਦੋਂ 8-7 ਦਫਾ ਮੈਂ ਦੱਸਿਆ ਨਾ, ਤੇ ਉਹ ਜਿਹੜੇ ਮੇਜ਼ਬਾਨ ਸੀ ਨਾ ਉਹ ਥੋੜੀ ਜਿਹੀ ਨਾ ਬੀਬੀ ਘਬਰਾਈ ਹੈ। ਉਹਨਾਂ ਨੇ ਕਿਹਾ ਮਾਂ ਜੀ ਵੀ ਤੁਸੀਂ ਨਾ ਬਾਰ-ਬਾਰ, ਹਾਲਾਂਕਿ ਬਹੁਤ ਉਹ ਇੱਜ਼ਤ ਕਰਦੇ ਸੀ, ਮੈਂ ਉਹਨਾਂ ਦਾ ਵਾਕਿਆ ਵੀ ਸੁਣਾਊਂਗਾ, ਲੇਕਿਨ ਉਹ ਵੀ ਇਸ ਗੱਲ ਤੋਂ ਉਹਨਾਂ ਨੇ ਸਿਰਫ ਮਹਿਮਾਨ ਕਰੇ। ਮੈਂ ਕਿਹਾ ਨਹੀਂ ਜੀ ਤੁਸੀਂ ਨਹੀਂ, ਮੈਂ ਕਿਹਾ ਇਹ ਖਾਲਾ ਦਾ ਤੇ ਮੇਰਾ ਮਸਲਾ ਵਾ ਹੈ। ਇਹ ਜਿੰਨੀ ਵਾਰੀ ਮੈਂ ਕਿਹਾ ਮੇਰੀ ਅੰਮੀ ਵੀ ਮੈਨੂੰ ਜਦੋਂ ਨਾ ਭਾਵੇਂ 20 ਵਾਰੀ ਪੁੱਛੇ ਮੈਂ ਉਸ ਤਰ੍ਹਾਂ ਹੀ ਜਵਾਬ ਦਿੰਦਾ, ਇਹ ਵੀ ਮੇਰੀ ਯਾਨੀ ਕਿ ਖਾਲਾ ਰਿਸ਼ਤੇ 'ਚ ਲੱਗਦੀਆਂ ਹੈ, ਮੇਰੀ ਅੰਮੀ ਦੀ ਭੈਣ ਹੈ। ਇਹ ਜਿੰਨੀ ਵਾਰੀ ਵੀ ਪੁੱਛਣਗੀਆਂ ਮੈਂ ਇਸ ਤਰ੍ਹਾਂ ਹੀ ਨਾ, ਮੈਨੂੰ ਤੁਸੀਂ ਟੈਨਸ਼ਨ ਨਹੀਂ ਲੈਣੀ, ਇਹ ਸਾਡਾ ਆਪਸ 'ਚ ਜਿਹੜਾ ਵਾ ਨਾ ਵੀ ਮਾਂ ਪੁੱਤਰ ਵਾਲਾ ਇਸ਼ੂ ਆ ਵੀ ਉਹਦੇ। ਅਰ ਮੈਂ ਉਹਨਾਂ ਨੂੰ ਦੇਖਿਆ ਕਿ ਉਹ ਨਾ ਖਤੂਨ, ਉਹਨਾਂ ਦੀ ਉਮਰ 50 ਸਾਲ ਤੋਂ ਉੱਪਰ ਸੀ ਆਪ, ਤੇ ਉਹ ਇੰਝ ਨਾ ਲੁਕਮੇ ਛੋਟੇ ਛੋਟੇ ਕਰਕੇ ਨਾ, ਤੇ ਉਹ ਜੇ ਚੂਰੀ ਤਰ੍ਹਾਂ ਆਪਣੀ ਵਾਲਦਾ ਦੇ ਨਾ ਮੂੰਹ 'ਚ, ਉਹ ਕਹਿੰਦੇ ਸੀ ਕਿ ਆਹ ਫਲਾਂ ਦੇ ਨਾਮ ਦਾ ਖਾ ਲਓ ਹੈ, ਆਹ ਫਲਾਂ ਦੇ ਨਾਮ ਦਾ, ਜਿਵੇਂ ਨਿਆਣਿਆਂ ਨੂੰ ਖਿਲਾਉਂਦੇ, ਹਾਂ ਨਿਆਣਿਆਂ ਨੂੰ ਖਿਲਾਉਂਦੇ, ਨਿਆਣਿਆਂ ਨੂੰ ਵੀ ਇਦਾਂ ਖਾਂਦੇ ਆ ਵੀ ਆ ਮਾਮੇ ਦੇ ਨਾਮ ਦਾ, ਚਾਚੇ ਦੇ ਨਾਮ ਦਾ, ਭਾਈ ਦੇ ਨਾਮ ਦਾ। ਮੈਂ ਕਹਿ ਰਿਹਾ ਕਿ ਮੈਨੂੰ ਬਹੁਤ ਯਾਨੀ ਕਿ ਨਾ ਜਿਹੜਾ ਵਾ ਚੰਗਾ ਲੱਗਾ, ਬਹੁਤ ਅੱਛਾ ਲੱਗਾ ਤੁਹਾਡੀ ਸੁਣ ਕੇ ਮੈਨੂੰ ਚੰਗਾ ਲੱਗਾ। ਤੇ ਉਹ ਕਹਿੰਦੇ ਕੁਛ ਗੱਲਾਂ ਨਹੀਂ ਕਰਨੇ ਵਾਲੀਆਂ ਹੁੰਦੀਆਂ, ਪਰ ਕਈ ਵਾਰੀ ਨਾ ਕਰਨੀਆਂ ਪੈ ਜਾਂਦੀਆਂ ਹੈ। ਮੈਨੂੰ ਕਈ ਵਾਰੀ ਬੰਦੇ ਪੁੱਛਦੇ ਵੀ ਤੁਹਾਡੀ ਨਾ ਸੈਟਿਸਫੈਕਸ਼ਨ ਦਾ ਕਿਆ ਵਾ ਰਾਜ। ਇਹ ਜਿਹੜੀ ਤੁਸੀਂ ਕਹਿੰਦੇ ਆ ਨਾ ਕਿ ਮਾਂ ਬਾਪ ਨੂੰ ਧੋਇਆ ਤੇ ਫਿਰ ਅੱਗੇ ਮਾਂ ਬਾਪ ਨੂੰ, ਅੱਲਾਹ ਤਾਲਾ ਦਾ ਬੜਾ ਸ਼ੁਕਰ ਆ ਕਿ ਸਾਨੂੰ ਇਹ ਸਾਦਤ ਜਿਹੜੀ ਹੈ ਨਾ ਨਸੀਬ ਹੋਈ ਕਿ ਆਖਰੀ ਸਾਲ ਜਿਹੜਾ ਦੁਆ ਕਰਨੀ ਚਾਹੀਦੀ ਆ ਵੀ ਇਹ ਸਾਨੂੰ ਲੁਟਾਉਣ ਦਾ ਸੀ ਤਾਂ ਇੱਕ ਦਿਨ ਦਾ ਬਦਲਾ ਨਹੀਂ ਦੇ ਸਕਦੇ। ਤੇ ਆਖਰੀ ਸਾਲ ਜਿਹੜਾ ਸੀ ਅੱਬਾ ਜੀ ਦਾ 92 ਤੋਂ 93 ਵਾਲਾ, ਮੈਂ ਉਦੋਂ ਨਾ ਯਾਨੀ ਕਿ ਉਦੋਂ ਮੈਂ ਇਮਤਿਹਾਨ CSS ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ, ਲੇਕਿਨ ਮੈਂ ਉਹ ਫਿਰ ਛੱਡ ਕੇ ਤੇ ਪਿੰਡ ਆਇਆ, ਤੇ ਫਿਰ ਮੈਂ ਉਹ ਸਾਰਾ ਸਾਲ ਜਿਹੜਾ ਨਾ ਉਹਨਾਂ ਨਾਲ ਰਿਹਾ, ਤੇ ਉਹ ਉਸ ਤਰ੍ਹਾਂ ਹੀ ਫਿਰ ਜਿਹੜਾ ਵਾ ਨਾ ਜਿਹੜੀ ਕਰਨੀ ਚਾਹੀਦੀ ਆ ਔਲਾਦ ਨੂੰ ਆਪਣੇ ਮਾਂ ਬਾਪ ਨਾਲ, ਉਹ ਯਾਨੀ ਕਿ ਜਿਹੜਾ ਵਾ ਨਾ ਕੀਤੀ ਯਾਰ, ਬਹੁਤ ਯਾਨੀ ਕਿ ਜਿਹੜਾ ਵਾ ਨਾ ਸਕੂਨ ਜਿਹੜਾ ਵਾ ਨਾ ਚੀਜ਼ਾਂ ਦਾ। ਤੇ ਉਹ ਗੱਲ ਇਹੀ ਹੈ ਕਿ ਦੇਖੋ ਮਾਂ ਜਿਹੜੀ ਹੈ ਨਾ, ਉਹ ਛੋਟੇ ਹੁੰਦੇ ਗਿੱਲਾ ਹੋ ਜਾਂਦਾ, ਮਾਂ ਤੁਹਾਨੂੰ ਸੁੱਕੇ 'ਚ ਪਾਉਂਦੀ ਆ, ਆਪ ਉਹ ਗਿੱਲੇ 'ਚ ਪੈਂਦੀ ਹੈ ਤੇ ਉਹ ਤੁਸੀਂ 10 ਵਾਰੀ ਵੀ ਪੁਰਾਣੀ ਮਾਵਾਂ ਦੀ ਗੱਲ ਆ ਜੀ, ਹੁਣ ਤਾਂ ਪੈਂਪਰ ਲੱਗ ਗਏ, ਤੇ ਫਿਰ ਉਹ ਪਾਣੀ ਯਾਨੀ ਕਿ ਜਿਹੜਾ ਨਾ ਮੰਗਣ ਵਾਲਾ ਜਿਹੜਾ ਵਾ ਹੈ, ਤੇ ਉਹ ਫਿਰ ਇੱਕ ਹੋਰ ਕੁਛ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਨਾ ਜ਼ਵਾਲ ਆ ਜਾਂਦਾ, ਲੇਕਿਨ ਜਿਹੜੀ ਮਾਂ ਪਿਓ ਦੀ ਆਪਣੀ ਔਲਾਦ ਨਾਲ ਮੁਹੱਬਤ ਹੁੰਦੀ ਹੈ ਨਾ, ਇਹ ਇੱਕ ਐਸੀ ਸ਼ੈ ਆ ਵੀ ਇਹਨੂੰ ਜ਼ਵਾਲ ਨਹੀਂ ਆਉਂਦਾ ਹੈ। ਵੀ ਹੁਣ ਮੈਂ 50 ਸਾਲ ਦੇ ਨੇੜੇ ਹੋ ਗਿਆ ਸੀ, ਮੇਰੀ ਵਾਲਦਾ ਨੂੰ ਪੈਨਸ਼ਨ ਮਿਲਦੀ ਸੀ ਨਾ ਜਦੋਂ, ਉਹ ਮੈਨੂੰ ਪੈਸੇ ਦਿੰਦੀਆਂ ਸੀ ਉਹਦੇ 'ਚ ਹੈ, ਛੋਟੀ ਸਿਸਟਰ ਨੂੰ ਦਿੰਦੇ ਸੀ ਹੈ। ਉਹ ਉਸ ਤਰ੍ਹਾਂ ਹੀ ਯਾਨੀ ਕਿ ਚੀਜ਼ਾਂ ਦਾ ਨਾ ਵੀ ਜਿਸ ਤਰ੍ਹਾਂ ਅਸੀਂ ਉਹੀ 2-4 ਸਾਲ 5 ਸਾਲ ਦੇ ਆ, ਇਸ ਤਰ੍ਹਾਂ ਹੀ ਖਿਆਲ ਯਾਨੀ ਕਿ ਜਿਹੜਾ ਵਾ ਨਾ। ਔਰ ਇਹ ਗੱਲ ਜਿਹੜੀ ਹੈ ਇਹ ਕਾਫੀ ਜਗ੍ਹਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਆ ਰਹੀ ਹੁਣ ਕਿ ਦੱਸਾਂਗੇ ਪ੍ਰਾਪਰਟੀਆਂ ਤਾਂ ਬੜੀ ਸ਼ੌਕ ਨਾਲ ਵੰਡਦੇ ਆ ਪਹਿਲਾਂ ਹੀ। ਪਹਿਲੇ ਉਹ ਵੀ ਪਹਿਲੇ ਤਾਂ ਹੁੰਦਾ ਸੀ ਵੀ ਜਦੋਂ ਦੁਨੀਆ ਤੋਂ ਚੱਲ ਗਏ, ਹੁਣ ਸਾਡਾ ਹਿੱਸਾ ਬਾਈ ਇੱਥੇ ਕਰਦੇ ਹਾਂ ਜੀ, ਉਹ ਜੀ ਨਿਆਣੇ ਸਾਡੇ ਵੱਡੇ ਹੋ ਰਹੇ ਆ, ਤੇ ਫਿਰ ਮਾਂ ਪਿਓ ਨੂੰ ਵੰਡਣ ਵਾਲਾ ਯਾਨੀ ਕਿ ਕੋਈ ਅੱਛਾ। ਫਿਰ ਕਈ ਜਗ੍ਹਾ ਤੇ ਇੱਕ ਦੋ ਜਗ੍ਹਾ ਤੇ ਐਸਾ ਦੇਖਿਆ ਮੈਂ ਕਿਹਾ ਕਿ ਜੀ ਉਹ 3 ਮੁੰਡੇ ਆ, ਮਾਂ ਇੱਕ ਦੇ ਹਿੱਸੇ ਚ ਆਈ ਆ, ਬਾਪ ਇੱਕ ਦੇ ਹਿੱਸੇ ਚ ਆਇਆ ਵਾ। ਵੀ ਯਾਰ ਅੱਲਾ ਦੇ ਬੰਦਿਓ, ਜਿਹੜੇ 60 ਸਾਲ ਦੀ ਉਮਰ ਤੱਕ 30-40 ਸਾਲ ਉਹ ਇਕੱਠੇ ਰਹੇ ਆ, ਇਹ ਤੁਸੀਂ ਕਿਹੜਾ ਇਨਸਾਫ ਕਿਹੜੀ ਨੇਕੀ ਕਮਾ ਰਹੇ ਆ ਕਿ ਮਾਂ ਨੂੰ ਇੱਕ ਘਰ ਚ ਤੇ ਪਿਓ ਨੂੰ ਇੱਕ ਘਰ ਚ। ਵੀ ਇਹ ਤਾਂ ਉਮਰ ਉਹਨਾਂ ਦੇ ਇਕੱਠੇ ਰਹਿਣੇ ਦੀ ਆ ਹੈ। ਵੀ ਤੁਸੀਂ ਇੰਝ ਕਰ ਲਓ ਵੀ ਚਲੋ ਜੇ ਬਿਲਕੁਲ ਹੀ ਰਹਿ ਗਏ ਆ ਵੀ ਯਾਰ 2 ਮਹੀਨੇ ਮਾਂ ਬਾਪ ਮੇਰੇ ਕੋਲ ਰਹਿਣਗੇ ਹੈ, 2 ਮਹੀਨੇ ਜਿਹੜਾ ਵਾ ਨਾ ਤੁਸੀਂ ਹੈ ਤਾਂ ਨਾ ਸ਼ੁਕਰੀ ਵਾਲੀ ਗੱਲ ਰਾਣਾ ਸਾਹਿਬ। ਰਹਿਣ ਨਾਲੋਂ ਤੇ ਗੱਲ ਬੜੀ ਅੱਗੇ ਚੱਲ ਗਈ। ਤੁਸੀਂ ਇਹ ਦੇਖੋ ਵੀ ਉਹ ਕਹਿੰਦੇ ਆ ਵੀ ਖੰਘ ਰਿਹਾ ਹੋਲੀ ਖੰਘ ਲਾ, ਕਹਿੰਦੇ ਆ ਹੁਣ ਮੈਂ ਕੀ ਇਹ ਵੀਡੀਓ ਦੇ ਵਿੱਚ ਲਫ਼ਜ਼ ਇਸਤੇਮਾਲ ਕਰਾਂ, ਕਹਿੰਦੇ ਆ ਬਲਗਮ ਨੂੰ, ਇਹਨੂੰ ਤੂੰ ਰੇੜੇ ਦੇ ਵਿੱਚ। ਹੁਣ ਉਹ ਗੱਲ ਪਰਸੋਂ ਚੌਥੇ ਚੱਲ ਰਹੀ ਸੀ ਨਾ,
ਅੰਜਮ ਕਹਿੰਦਾ ਸੀ ਵੀ ਉਹ ਤਿਲਾਂ ਵਾਲੀਆਂ ਜਿਹੜਾ ਲੱਡੂ, ਮੇਰੀ ਵਾਲਾ ਜਿਹੜੀਆਂ ਨਾ ਉਹ ਤਿਲਾਂ ਵਾਲੇ ਲੱਡੂ ਬੜੇ ਸ਼ੌਕ ਨਾਲ ਖਾਂਦੀਆਂ ਸੀ। ਤੇ ਜਦੋਂ ਤੱਕ ਉਹ ਜਿੰਦਾ ਰਹੀਆਂ ਨਾ, ਮੇਰੇ ਬੈਗ 'ਚ 2-4 ਲੱਡੂ ਨਾ ਹਰ ਟਾਈਮ ਮੌਜੂਦ ਹੁੰਦੇ ਸੀ। ਮੈਂ ਜਦੋਂ ਆਉਣਾ ਨਾ, ਯਾਨੀ ਕਿ ਉਹਨਾਂ ਨੂੰ ਲਿਆ ਕੇ ਜਿਹੜਾ ਵਾ ਨਾ ਉਹ ਦੇਣੇ ਹੈ। ਤੇ ਉਹ ਬਲਕਿ ਉਹਨਾਂ ਤੋਂ ਬਾਅਦ ਹੁਣ ਵੀ ਮੈਨੂੰ ਕਦੇ ਯਾਨੀ ਕਿ ਲੰਘਦੇ ਟੱਪਦੇ ਨਾ ਜਿਹੜਾ ਵਾ ਮੈਂ ਦੇਖਾਂ ਤੇ ਮੈਂ ਉਹਨਾਂ ਨੂੰ ਯਾਦ ਕਰਕੇ ਉਹ ਲੱਡੂ ਲੈ ਲੈਂਦਾ। ਤੇ ਇਹ ਚੀਜ਼ਾਂ ਦਾ ਹੈ। ਇੱਧਰ ਨੂੰ ਤੁਸੀਂ ਕੀ ਕਹਿੰਦੇ ਆ ਵੀ ਆਹ ਜਿਹੜੀ ਮੈਂ ਗੱਲ ਕੀਤੀ ਆ, ਇਹ ਬਦਬਖਤੀ ਆ। ਦੇਖੋ ਜਿਹੜੀ ਬਦਬਖਤੀ ਹੁੰਦੀ ਹੈ ਨਾ, ਉਹ ਕਹਿੰਦੇ ਮੁਕੱਦਰ ਨੂੰ ਤੁਸੀਂ ਬਦਲ ਨਹੀਂ ਸਕਦੇ। ਕੁਝ ਬੰਦਿਆਂ ਦੇ ਯਾਨੀ ਕਿ ਮੁਕੱਦਰ ਹੀ ਐਸੇ ਹੁੰਦੇ ਆ ਕਿ ਉਹਨਾਂ ਨੂੰ ਇਹ ਮੈਂ ਕਹਿੰਦਾ ਕਿ ਇਸ ਤੋਂ ਬੜੀ ਬਦਬਖਤੀ ਕੋਈ ਨਹੀਂ ਹੈ ਕਿ ਕਿਸੇ ਦੇ ਮਾਂ-ਬਾਪ ਜ਼ਿੰਦਾ ਵਾ ਹੈ। ਔਰ ਉਹ ਮੈਂ ਕਿਹਾ ਮੇਰੇ ਇੱਕ ਦੋਸਤ ਆ, ਉਹਨਾਂ ਦੀ ਵਾਲਦਾ ਫੌਤ ਹੋ ਗਈ ਤੇ ਉਹਨਾਂ ਦੀ ਖਾਲਾ ਹੁੰਦੀ ਤੇ ਉਹ ਜਨਾਬ ਜਦੋਂ ਆਉਂਦੇ ਸੀ ਨਾ ਪਿੰਡ ਤੋਂ, ਲਾਹੌਰੋਂ ਆਉਣਾ ਤੇ ਉਹਨਾਂ ਨੇ ਕੋਈ 200 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਮੈਂ ਵੀ ਇੱਕ ਦਫਾ ਉਹਨਾਂ ਦੇ ਨਾਲ ਗਿਆ। ਉਹ ਪਹਿਲੇ ਆਪਣੀ ਵਾਲਦਾ ਦੀ ਕਬਰ ਤੇ ਪਹੁੰਚੇ, ਫਿਰ ਉਸ ਤੋਂ ਬਾਅਦ ਉਹਨੂੰ ਆਪਣੀ ਖਾਲਾ ਦੇ ਘਰ ਪਹੁੰਚੇ, ਫਿਰ ਉਹ ਆਪਣੇ ਘਰ ਪਹੁੰਚੇ। ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਮੇਰਾ ਨਾ। ਔਰ ਬੜੇ ਖੁਸ਼, ਮੈਂ ਕਹਿੰਦਾ ਕਿ ਉਹਨਾਂ ਵਰਗੇ ਪੁਰਸਕੂਨ ਮੈਂ ਬੰਦੇ ਨਹੀਂ ਦੇਖੇ ਹੈ। ਮੈਂ ਇਹ ਕਹਿਣ ਦਾ ਮਕਸਦ ਨਹੀਂ ਹੈਗਾ ਵੀ ਸਾਰੇ ਲੋਕ ਜਾਂ ਸਾਰੇ ਪੁੱਤਰ ਇਦਾਂ ਦੇ ਹੋਵੇ, ਲੇਕਿਨ ਹੈ ਫਿਰ ਇੱਕ ਹੋਰ ਆ ਸਾਡੇ ਮਸਲਾ ਇਹ ਹੈ ਨਾ ਕਿ ਵੈਸਟ 'ਚ ਤਾਂ ਇਹ ਚੀਜ਼ ਸੀ, ਲੇਕਿਨ ਉੱਥੇ ਅਦਾਰੇ ਹੈ, ਉੱਥੇ ਹੈ ਜੀ ਓਲਡ ਹੋਮ ਹੈ, ਉੱਥੇ ਯਾਨੀ ਕਿ ਉਹਨਾਂ ਨੂੰ ਰਹਿਣੇ ਦਾ ਖੁਰਾਕ ਦਾ ਅੱਛਾ ਵਾ ਸਿਸਟਮ, ਯਾਨੀ ਕਿ ਉਹਨਾਂ ਨੂੰ ਮੁਹੱਬਤ ਤਾਂ ਨਹੀਂ ਉਸ ਹਿਸਾਬ ਦੀ ਹੁੰਦੀ, ਲੇਕਿਨ ਤਵੱਜੋ ਮਿਲਦੀ ਹੈ। ਦੇਖੋ ਨਾ ਰਾਣਾ ਸਾਹਿਬ, ਉੱਥੇ ਤਾਂ ਚਲੋ ਹੋ ਗਿਆ, ਸਾਡੇ ਇੱਥੇ ਇਦਾਂ ਦਾ ਸਿਸਟਮ ਸਾਡੇ ਅੱਛਾ ਫਿਰ ਸਾਡੇ ਇੱਥੇ ਅਸੀਂ ਜੁਆਇੰਟ ਫੈਮਿਲੀ ਸਿਸਟਮ ਦਾ ਹਿੱਸਾ ਹਾਂ। ਫਿਰ ਅਸੀਂ ਇਸ ਚੀਜ਼ ਨੂੰ ਤਾਂ ਬੜੀ ਬੇਇੱਜ਼ਤੀ ਸਮਝਦੇ ਹਾਂ ਵੀ ਬਜ਼ੁਰਗ ਓਲਡ ਹੋਮ 'ਚ ਹੋਣ, ਲੇਕਿਨ ਇਸ ਚੀਜ਼ ਤੇ ਕੋਈ ਨਹੀਂ ਸਾਨੂੰ ਹੈ ਕਿ ਬਜ਼ੁਰਗਾਂ ਦੀ ਘਰ 'ਚ ਜਿਹੜਾ ਵਾ ਨਾ ਵੀ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਵੀ ਕਬਾੜ ਤਰ੍ਹਾਂ ਰਾਣਾ ਸਾਹਿਬ ਤੁਸੀਂ ਸੋਚ ਦਾ ਫਰਕ ਤਾਂ ਦੇਖੋ ਵੀ ਪਿਓ ਦੀ ਸੋਚ ਕੀ ਆ, ਪੁੱਤਰ ਦੀ ਸੋਚ ਕੀ ਆ। ਵੀ ਇੱਕ ਵੇਲਾ ਆ ਵੀ ਪੁੱਤਰ ਨੂੰ ਕੰਡਾ ਲੱਗਦਾ ਨਾ ਤੇ ਪਿਓ ਚੱਕ ਕੇ ਭੱਜ ਜਾਂਦਾ। ਇਹ ਸਾਬੇ ਔਲਾਦ ਹੋਵੇ ਨਾ ਬੰਦਾ, ਉਹਨੂੰ ਤਾਂ ਸਮਝ ਹੁੰਦੀ ਆ ਚਲੋ ਇੱਕ ਬੰਦੇ ਦੀ ਸ਼ਾਦੀ ਨਹੀਂ ਹੋਈ, ਵਿਆਹ ਨਹੀਂ ਹੋਇਆ, ਉਹਦੇ ਵਾਸਤੇ ਰਹਿਣਾ ਇੱਕ ਉਹ ਆ। ਹੁਣ ਮੈਂ ਸਾਬੇ ਔਲਾਦ ਆ, ਮੈਨੂੰ ਇਸ ਗੱਲ ਦਾ ਪਤਾ ਵੀ ਯਾਰ ਔਲਾਦ ਦੀ ਮੁਹੱਬਤ ਕੀ ਆ। ਤੇ ਜੇ ਕੱਲ ਨੂੰ ਔਲਾਦ ਵੀ ਹੁਣ ਜਿੱਦਾਂ ਇਹ ਆ ਵੀ ਕੋਈ ਮਾੜਾ ਜਿਹਾ ਹੋਵੇ ਤੇ ਬੰਦਾ ਔਲਾਦ ਨੂੰ ਲੈ ਕੇ ਭੱਜ ਜਾਂਦਾ ਆ, ਇੱਕ ਮਿੰਟ ਦੀ ਤਕਲੀਫ ਬਰਦਾਸ਼ਤ ਨਹੀਂ ਕਰਦਾ ਤੇ ਪਿਓ ਨੂੰ ਫਿਰ ਬੰਦਾ ਕਹੇ ਵੀ ਸਾਈਡ ਤੇ ਹੋ ਕੇ ਖੰਘ। ਵੀ ਜਦੋਂ ਕਿਤੇ ਕਈ ਵਾਰੀ ਐਸੇ ਹਾਦਸੇ ਹੁੰਦੇ ਨਾ ਕਿ ਬੱਚੇ ਨੂੰ ਡੂਬਣਾ ਪੈ ਜਾਂਦਾ ਤੇ ਬਾਪ ਨਾ ਬੱਚੇ ਨੂੰ ਬਚਾਉਂਦਾ ਵਾ, ਜਿੰਨੀਆਂ ਮੱਖੀਆਂ ਆਪਣੇ ਪਿੰਡੇ ਤੇ ਲੜਵਾਉਂਦਾ ਵਾ। ਇਹ ਤਾਂ ਹਰ ਬਾਪ ਆ ਜੀ। ਬਾਪ ਹਰ ਇੱਕ ਇੰਜ ਹੀ ਆ, ਸਵਾਏ ਵੀ ਇਹ ਕੋਈ 1.001 ਉਹ ਵੀ ਇੱਕ ਗੱਲ ਹੈਗੀ ਆ ਵੀ ਕੁਛ ਲੋਕ ਇਦਾਂ ਦੇ ਹੈਗੇ ਆ, ਉਹ ਵੀ ਬਦਬਖਤੀ ਹੁੰਦੀ ਹੈ ਪਿਓਾਂ ਦੀ ਜਿਹੜੀ ਆਪਣੀ ਔਲਾਦ ਦੇ ਨਾਲ ਮੁਹੱਬਤ ਨਹੀਂ ਕਰਦੇ ਜਾਂ ਬੁਰਾ ਸਲੂਕ ਦੁਨੀਆ ਤੋਂ ਜਾਣ ਲੱਗੇ ਹੈ ਜਾਂ ਕੁਛ ਕਰਕੇ ਚੱਲ ਜਾਂਦੇ ਆ ਵੀ ਪਿੱਛੋਂ ਔਲਾਦ ਆਪਸ ਦੇ ਵਿੱਚ ਜਲੀਲ ਹੋ ਜਾਂਦੀ ਆ। ਮੈਂ ਕਹਿੰਦਾ ਕਿ ਬਾਕੀ ਤਾਂ ਤਕਰੀਬਨ 99.99% ਉਹ ਜਿਹੜਾ ਬਾਪ ਆ ਉਹ ਤਾਂ ਆਪਣੀ ਔਲਾਦ ਦੀ ਮੁਹੱਬਤ ਦੇ ਵਿੱਚ ਘਿਰਿਆ ਹੋਇਆ ਜੀ। ਹਾਂਜੀ ਹੈ ਬਿਲਕੁਲ। ਤੇ ਫਿਰ ਔਲਾਦ ਨੂੰ ਵੀ ਚਾਹੀਦਾ ਨਾ ਯਾਰ। ਇਹ ਦੇਖੋ ਮੈਂ ਹੱਥ ਬੰਨਦਾ, ਐਡੇ ਪਾਰਸਾ ਜਾਂ ਕੋਈ ਇਹੋ ਜਿਹੀ ਉਹ ਲੈ ਕੇ ਅਸੀਂ ਉਹ ਨਹੀਂ ਹੈ, ਲੇਕਿਨ ਅਲਹਮਦੁਲਿਲਾ ਇਸ ਗੱਲ ਦੀ ਤਾਂ ਕੋਸ਼ਿਸ਼ ਕਰੀਦੀ ਆ ਰਾਣਾ ਸਾਹਿਬ ਵੀ ਕਿਸੇ ਤਰ੍ਹਾਂ ਉਹ ਮੈਂ ਕਹਿੰਦਾ ਜੇ ਹਾਂ ਦੀ ਆਵਾਜ਼ ਵੀ ਨਿਕਲੇ ਨਾ ਤੇ ਅੰਦਰ ਕੰਬ ਜਾਂਦਾ। ਦੇਖੋ ਹਸਦ ਇੱਕ ਐਸੀ ਹੈ ਜਿਹੜੀ ਕਿ ਇਨਸਾਨਾਂ ਨਾਲ ਆਮ ਪਾਈ ਜਾਣ ਵਾਲੀ ਬਿਮਾਰੀ ਆ। ਇਹ ਦੂਸਰੇ ਬੰਦੇ ਨਾਲ ਈਵਨ ਕਿ ਤੁਹਾਡੇ ਸਕੇ ਭੈਣ ਭਾਈਆਂ ਨਾਲ ਵੀ ਹੋ ਸਕਦਾ, ਲੇਕਿਨ ਜਿਹੜਾ ਮਾਂ ਬਾਪ ਆ ਨਾ ਉਹ ਆਪਣੀ ਔਲਾਦ ਨੂੰ ਜਿੰਨੀ ਤਰੱਕੀ ਕਰਦੇ ਦੇਖਦੇ ਆ ਨਾ, ਉਹ ਕਦੇ ਇਹ ਨਹੀਂ ਕਹਿੰਦੇ ਕਿ ਮੈਂ ਨਹੀਂ ਕੀਤੀ ਸੀ, ਉਹ ਖੁਸ਼ ਹੁੰਦੇ ਆ। ਇੱਕੋ ਰਿਸ਼ਤਾ ਜੀ ਜਿਹੜਾ ਹਸਦ ਤੋਂ ਪਾਕ ਆ ਤੇ ਉਹ ਚਾਹੁੰਦਾ ਕਿ ਮੇਰਾ ਪੁੱਤਰ ਜਿਹੜਾ ਨਾ ਮੇਰੇ ਤੋਂ ਅੱਗੇ ਦੇਖੇ, ਅੱਗੇ ਜਾਏ, ਅਗਾਂ ਦੇਖੇ, ਉਹਨੂੰ ਆਪਣੇ ਕੰਧੇ ਤੇ ਬਿਠਾਉਂਦਾ ਵੀ ਜਿੱਥੇ ਤੱਕ ਮੇਰੀ ਨਿਗਾਹ ਜਾਂਦੀ ਹੈ ਨਾ ਇਹਦੀ ਨਿਗਾਹ ਉਹਦੇ ਤੋਂ ਅੱਗੇ ਜਾਣੀ ਚਾਹੀਦੀ ਹੈ। ਬਹਰਾਲ ਜੀ ਬਦਬਖਤੀ ਕਹਿ ਸਕਦੇ ਹਾਂ ਅਸੀਂ, ਇਹੋ ਜਿਹੀ ਔਲਾਦ ਵਾਸਤੇ ਦੁਆ ਕਰਨੀ ਚਾਹੀਦੀ ਆ।
ਤੇ ਮੈਂ ਤਾਂ ਕਹਿੰਦਾ ਕਿ ਯਾਰ ਕੁਝ ਵੀ ਹੋ ਜਾਵੇ, ਇਹੋ ਜਿਹੇ ਵੀ ਦੇਖੇ ਆ ਜਿੱਦਾਂ ਕਿ ਰਾਣਾ ਸਾਹਿਬ ਨੇ, ਕੋਈ ਇਹ ਨਹੀਂ ਹੈ ਕਿ ਸਾਰੀ ਦੁਨੀਆ ਇੱਕੋ ਪਾਸੇ ਨੂੰ ਹੋ ਗਈ ਹੋਈ ਆ, ਲੇਕਿਨ ਕੁਝ ਬਦਬਖਤ ਇਦਾਂ ਦੇ ਹੈਗੇ ਆ ਤੇ ਖੁਸ਼ ਨਸੀਬ ਵੀ ਇਦਾਂ ਦੇ ਹੈਗੇ ਆ ਜਿਹੜੇ ਕਿ ਇਹ ਮਾਂ ਦੀ ਜ਼ੁਬਾਨ ਦੇ ਵਿੱਚੋਂ ਜਾਂ ਬਾਪੂ ਦੀ ਜ਼ੁਬਾਨ ਦੇ ਵਿੱਚੋਂ ਲਫ਼ਜ਼ ਨਿਕਲਿਆ ਹੋਇਆ ਉਹ ਵਿਆਹ ਦਿੰਦੇ ਆ। ਉਹ ਕਹਿੰਦੇ ਆ ਵੀ ਇਸ ਤੋਂ ਅੱਗੇ ਹੱਦ ਹੈਗੀ ਆ, ਕੰਧ ਬਣ ਗਈ ਇਸ ਤੋਂ ਅੱਗੇ, ਵੀ ਉਹਨਾਂ ਨੇ ਕਹਿਤਾ ਵੀ ਉਧਰ ਨਹੀਂ ਜਾਣਾ ਤੇ ਉਹ ਨਹੀਂ ਜਾਂਦੇ, ਜੇ ਉਹ ਕਹਿ ਦੇਣ ਤਾਂ ਜਾਣਾ ਉਹ ਕਹਿੰਦੇ ਜਾਣਾ। ਇਹੋ ਜਿਹੇ ਵੀ ਹੈ ਆ, ਖੁਸ਼ ਨਸੀਬ ਆ। ਤੇ ਜੀ ਦੁਨੀਆ ਦਾ ਸਭ ਤੋਂ ਵੱਡਾ ਪੀਰ ਆ ਨਾ ਜਿਹੜਾ, ਜੇ ਬੰਦਾ ਕਿਧਰੇ ਹੋਰ ਲੱਭਦਾ ਫਿਰੇ ਨਾ ਤੇ ਉਹ ਵੀ ਬਦਬਖਤ ਆ। ਮਾਂ ਤੇ ਪਿਓ ਵਰਗਾ ਪੀਰ ਦੁਨੀਆ ਉਹਨਾਂ ਦੀ ਜਿੰਨੀ ਦੁਆ ਉਹਨਾਂ ਦੀ ਕਹਿੰਦੇ ਆ ਜੀ 100 ਮਕਬੂਲ ਹਜ ਦਾ ਸਵਾਬ ਜਿਹੜਾ ਨਾ, ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮਕਬੂਲ ਦਾ ਮਤਲਬ ਹੁੰਦਾ ਕਬੂਲ ਹੋਇਆ ਹੋਇਆ। ਜਿਹਦੇ ਕੋਈ ਰੌਲਾ ਹੀ ਨਹੀਂ। ਜਿਹੜਾ ਵੈਸੇ ਹਜ ਕਰਨ ਜਾਣਾ ਨਾ ਉਹਦੇ ਵਿੱਚ ਸ਼ੱਕ ਆ ਵੀ ਕਬੂਲ ਹੁੰਦਾ ਕਿ ਨਹੀਂ ਹੁੰਦਾ, ਤੇ ਲੇਕਿਨ ਜਿਹੜਾ ਮਾਂ ਪਿਓ ਨੂੰ ਸਵੇਰ ਉੱਠ ਕੇ ਹੱਸਦੇ ਮੁਖੜੇ ਦੇ ਨਾਲ ਮੁਸਕਰਾਉਂਦੇ ਹੋਏ ਦੇਖਣਾ ਨਾ, ਉਹ ਕਹਿੰਦੇ ਆ 100 ਮਕਬੂਲ ਹੱਜਾਂ ਜਿੰਨਾ ਸਵਾਬ ਆ। ਤੇ ਇਹਦੇ ਵਿੱਚ ਇੱਕ ਰੱਤੀ ਭਰ ਵੀ ਅਸੀਂ ਸ਼ੱਕ ਨਹੀਂ ਕਰ ਸਕਦੇ। ਇਹ ਇੱਕ ਗੱਲ ਨਹੀਂ ਹੈ, ਇਹ ਇੱਕ ਅੱਲਾ ਦੇ ਨਬੀ ਦੀ ਗੱਲ ਹੈ ਰਾਣਾ ਸਾਹਿਬ। ਤੇ ਬਾਕੀ ਜੀ ਦੁਨੀਆਦਾਰੀ ਆ ਚੱਲ ਰਿਹਾ ਹੈਗਾ। ਵੀਡੀਓ ਜਿਹੜੀ ਅੱਜ ਦੀ ਬੜੀ ਔਖੀ ਜੀ ਹੋ ਕੇ ਤੇ ਬੜੀ ਸੋਚਾਂ ਨੂੰ ਭਾਰੇ ਦਿਲ ਨਾਲ ਬਣਾਉਣੇ ਵਾਲੇ ਉਹਦੇ ਵਿੱਚ ਵੀ ਸੋਚਿਆ ਸੀ ਵੀ ਇਹ ਗੱਲ ਯਾਰ ਕਿੱਦਾਂ ਕਰੀਏ, ਵੀ ਇਹ ਇਦਾਂ ਹੋ ਸਕਦਾ ਆ। ਜੇ ਕਿਸੇ ਇਸ ਤਰ੍ਹਾਂ ਉਹ ਬਾਪੂ ਨੂੰ ਅਸੀਂ ਵੀਡੀਓ 'ਚ ਲੈ ਲੈਂਦੇ ਤੇ ਲੋਕਾਂ ਨੇ ਕਹਿਣਾ ਸੀਗਾ ਵੀ ਯਾਰ ਇਹ ਦੇਖੋ ਜੀ ਇਹ ਕਿਹੜੇ ਪਾਸੇ ਨੂੰ ਟੁਰ ਪਏ ਆ। ਤੇ ਯਾਰ ਉਹ ਸਾਡੇ ਕੋਲ ਨਹੀਂ, ਕਿਧਰੇ ਅੱਜ ਸੋਸ਼ਲ ਮੀਡੀਆ ਦਾ ਦੌਰ ਆ, ਕਿਧਰੇ ਹੋਰ ਜਾ ਕੇ ਬਣਾਊਗਾ, ਕਿਉਂ ਰਾਣਾ ਸਾਹਿਬ, ਕਿਧਰੇ ਹੋਰ ਗੱਲ ਕਰੂਗਾ ਯਾਰ। ਇਸ ਲਈ ਬਚਣਾ ਚਾਹੀਦਾ। ਆਪਣੇ ਮਾਂ ਪਿਓ ਦਾ ਨਾ ਬਿਲਕੁਲ ਉਦਾਂ ਖਿਆਲ ਕਰੋ ਜਿੱਦਾਂ ਉਹਨਾਂ ਨੇ ਤੁਹਾਡਾ ਬਚਪਨ ਦੇ ਵਿੱਚ ਕੀਤਾ ਹੈ। ਜਾਂ ਤੁਸੀਂ ਆਪਣੀ ਔਲਾਦ ਦਾ ਕਰਦੇ ਆ। ਦੇਖੋ ਜੀ ਜਦੋਂ 80 ਸਾਲ ਤੋਂ ਉੱਪਰ ਆ ਨਾ, ਉਹ 10 ਸਾਲ ਤੋਂ ਛੋਟੇ ਬੱਚੇ ਆ। ਇਹਦੇ ਚ ਦੇਖੋ ਜੀ ਜਿਹੜੀ ਬੜੇ ਉਮਰ ਦੇ ਆ ਨਾ, ਉਹਨਾਂ ਨੂੰ ਸਭ ਇੱਕ ਚੀਜ਼ ਦਾ ਬੜਾ, ਕਈ ਬੰਦੇ ਕਹਿਣਗੇ ਵੀ ਅਸੀਂ ਕੱਪੜੇ ਧੋ ਕੇ ਦਿੰਨੇ ਆ, ਅਸੀਂ ਜੀ ਖਾਣਾ ਬੜਾ ਅੱਛਾ ਜੀ, ਜੂਸ ਪਿਲਾਨੇ ਜੀ। ਯਾਰ ਉਹਨਾਂ ਨੂੰ ਜ਼ਰੂਰਤ ਵਕਤ ਦੀ ਆ ਹੈ। ਜੇ ਤੁਸੀਂ ਸਿਰਫ ਖਾਣਾ ਦਿੰਦੇ ਆ ਨਾ, ਖਾਣਾ ਤਾਂ ਅਸੀਂ ਆਪਣੇ ਪਾਲਤੂ ਪਰਿੰਦਿਆਂ ਨੂੰ ਵੀ ਜਿਹੜਾ ਵਾ ਨਾ ਦਿੰਨੇ ਆ। ਲੋੜ ਤਾਂ ਉਹਨਾਂ ਨੂੰ ਕਮਿਊਨੀਕੇਸ਼ਨ ਦੀ ਆ, ਉਹਨਾਂ ਦੀ ਸੁਣਨ ਦੀ ਆ। ਬੱਚੇ ਨੂੰ ਤੁਸੀਂ ਇੱਕ ਦਿਨ ਬੱਚੇ ਦੀ ਨਾ ਸੁਣੋ, ਉਹਨੂੰ ਜੋ ਬੱਚਾ ਖਾਣਾ ਹੀ ਨਹੀਂ ਖਾਂਦਾ ਹੈ, ਰੁੱਠ ਜਾਂਦਾ। ਤੇ ਬਜ਼ੁਰਗਾਂ ਨੂੰ ਨਾ ਦਰਅਸਲ ਚ ਹੈ ਆ ਕਿ ਕੋਈ ਉਹਨਾਂ ਦੀ ਨਾ ਸੁਣਨ ਵਾਲਾ ਹੋਵੇ, ਕੋਈ ਉਹਨਾਂ ਕੋਲ ਬੈਠਣ ਵਾਲਾ ਹੋਵੇ। ਤੇ ਬਜ਼ੁਰਗ ਜਿੱਥੇ ਵੀ ਹੋਣ ਨਾ, ਅਗਰ ਤੁਹਾਡੇ ਆਪਣੇ ਜਿੰਦਾ ਵਾ ਖੁਸ਼ਬਖਤੀ ਆ, ਅਗਰ ਨਹੀਂ ਹੈ ਤੇ ਕਿਸੇ ਆਂਢ ਗੁਆਂਢ ਜਿੱਥੇ ਵੀ ਕੋਈ ਬਜ਼ੁਰਗ ਹੈ ਨਾ, ਉਹਨੂੰ ਟਾਈਮ ਦਿਓ, ਉਹਦੀ ਗੱਲਬਾਤ ਸੁਣੋ। ਤੇ ਉਹਦੇ ਨਾਲ ਬਲਕਿ ਜੇ ਉਹ ਕਿਸੇ ਦਾ ਸ਼ਿਕਵਾ ਕਰਦਾ ਵੀ ਹੈ ਨਾ, ਫਰਜ਼ ਕਰੋ ਉਹ ਆਪਣੀ ਔਲਾਦ ਦਾ ਹੀ ਸ਼ਿਕਵਾ ਕਰਦਾ ਨਾ, ਉਹਨੂੰ ਫੇਰ ਵੀ ਕਹੋ ਵੀ ਨਹੀਂ ਏਦਾਂ ਨਹੀਂ ਹੈ, ਵੀ ਉਹਦੀ ਸੋਚ ਨੂੰ ਥੋੜਾ ਜਿਹਾ, ਉਹਦੀ ਵੀ ਸੋਚ ਨੂੰ ਥੋੜਾ ਜਿਹਾ ਬਦਲਣ ਦਾ ਕੋਸ਼ਿਸ਼ ਕਰੋ। ਕਿਉਂਕਿ ਇਹ ਬਜ਼ੁਰਗਾਂ ਦੀ ਜਿਹੜੀ ਆਦਤ ਹੁੰਦੀ ਹੈ, ਤੁਹਾਨੂੰ ਅੱਗੇ ਦੱਸਿਆ, ਨਿਆਣੇ ਵਾਲੀ ਹੋ ਜਾਂਦੀ, ਜਲਦੀ ਹੋ ਜਾਂਦੇ ਤੇ ਉਹਨਾਂ ਨੂੰ ਵਾਪਸ ਮੋਲਡ ਕਰਨ ਦੀ ਕੋਸ਼ਿਸ਼ ਕਰੋ ਵੀ ਇਦਾਂ ਨਹੀਂ ਹੈ, ਤੁਹਾਨੂੰ ਗਲਤੀ ਲੱਗੀ ਹੋਣੀ। ਫਿਰ ਉਹਦੀ ਔਲਾਦ ਨੂੰ ਵੀ ਇਹ ਗੱਲ ਸਮਝਾਓ ਯਾਰ ਵੀ ਖੁਦਾ ਦਾ ਨਾਂ ਆ, ਆਪਣੇ ਜਿਹੜੇ ਆ ਨਾ ਇਹ ਪੀਰ ਉਹ ਮੁਰਸ਼ਦ ਆ, ਜਿਹੜੇ ਤੁਹਾਡੇ ਸਿਰ ਦਾ ਤਾਜ ਆ, ਇਹਨਾਂ ਦੀ ਕਦਰ ਕਰੋ। ਤੇ ਬਾਕੀ ਜੀ ਅੱਜ ਬਣਾਤੀ ਆ ਵੀਡੀਓ, ਛੋਟੀ ਜੀ ਤੁਹਾਡੇ ਤੱਕ ਪਹੁੰਚਾਤੀ ਆ, ਤੇ ਬੜੇ ਭਾਰੀ ਜਿਹੇ ਦਿਲ ਨਾਲ ਬਣਾਈ ਆ। ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਵੀ ਇਹ ਬਹੁਤੇ ਤੋਂ ਬਹੁਤੇ ਲੋਕਾਂ ਤੱਕ ਨਾ ਇਹ ਪੈਗਾਮ ਪਹੁੰਚਣਾ ਚਾਹੀਦਾ। ਜੇ ਤੁਸੀਂ ਇਹ ਸਾਡਾ ਪੈਗਾਮ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਕਮ ਸੇ ਕਮ ਆਪ ਕੋਈ ਇਹੋ ਜਿਹਾ ਪੈਗਾਮ ਜਿਹੜਾ ਆ ਲਿਖ ਕੇ ਬੋਲ ਨਹੀਂ ਸਕਦੇ, ਇਹ ਸੁਨੇਹਾ ਅੱਗੇ ਪਹੁੰਚਾਓ। ਫੇਸਬੁੱਕ ਦੇ ਉੱਤੇ ਲਿਖ ਕੇ ਪਾਓ, ਟਿਕਟੌਕ ਦੇ ਉੱਤੇ ਲਿਖ ਕੇ ਪਾਓ। ਜਿਹੜੇ ਬੋਲ ਸਕਦੇ ਆ ਉਹ ਬੋਲੋ ਕੈਮਰੇ ਅੱਗੇ, ਤੇ ਦੱਸੋ ਆਪਣੀ ਆਉਣ ਵਾਲੀ ਨਸਲ ਨੂੰ ਇੱਕ ਸੋਹਣਾ ਜਿਹੜਾ ਨਾ ਸੁਨੇਹਾ ਦੇ ਕੇ ਜਾਓ ਵੀ ਆਪਣੇ ਇਹਨਾਂ ਪੀਰਾਂ ਦੀ ਨਾ ਕਦਰ ਕਰੋ। ਠੀਕ ਹੋ ਗਿਆ ਜੀ। ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਹੁਣ ਦੇ ਦਿਓ ਇਹਦੇ ਨਾਲ ਹੀ ਇਜਾਜ਼ਤ। ਤੇ ਪੰਜਾਬੀ ਜਿੱਥੇ ਜਿੱਥੇ ਵੀ ਵਸਦਾ, ਪੰਜਾਬੀ ਜਿੱਥੇ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਇਹ ਸਾਡਾ ਨਾਰਾ ਆ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।